अस्सलाम वालेकुम। ਸਿਆਣੇ ਕਹਿੰਦੇ ਆ ਵੀ ਅੱਕ ਦੇ ਬੂਟੇ ਨੂੰ ਮੱਖ ਹੀ ਨਹੀਂ ਲੱਗਦਾ। ਭਲੇ ਵਕਤਾਂ ਦੇ ਵਿੱਚ ਨਾ ਧੀਆਂ ਭੈਣਾਂ ਦੀ ਕਦਰ ਬੜੀ ਹੁੰਦੀ ਸੀ। ਅਸੀਂ ਦੇਖਦੇ ਰਹੇ ਹਾਂ ਵੀ ਵੱਡ ਵਡੇਰੇ ਬਹਾਨਾ ਲੱਭਦੇ ਹੁੰਦੇ ਸੀ ਵੀ ਧੀਆਂ ਭੈਣਾਂ ਦੀ ਕੋਈ ਖਿਦਮਤ ਦਾ। ਤੂੰ ਦੇਖ ਵੀ ਕੋਈ ਡੰਗਰ ਨਵਾਂ ਆਂਦਾ ਸੀ ਨਾ, ਵੀ ਮੱਝ ਨਵੀਂ ਆਈ ਹੈ, ਉਹ ਕਿਸੇ ਧੀ ਨੇ ਭੈਣ ਨੇ ਆ ਕੇ ਨਾ ਉਹਦੇ ਸਿੰਘ ਚੋਪੜ ਦੇਣੇ ਤੇ ਉਹਨੂੰ ਉਹ ਲਾਗ ਦੇ ਦਿੰਦੇ ਸੀ 150। ਕੋਈ ਮੱਝ ਸੂਈ ਆ, ਉਹਨੇ ਕੱਟੀ ਦਿੱਤੀ ਆ, ਕੱਟੀ ਆਖੇ ਜੀ ਵੱਡੀ ਧੀ ਦੀ ਹੋ ਗਈ। ਫਿਰ ਉਹ ਭਰਾ ਕੋ ਮਕਾਨ ਬਣਾਉਂਦਾ ਸੀ, ਭੈਣ ਆ ਕੇ ਉਹਦੇ ਤੇ ਤੋਤਾ ਬੰਨ੍ਹਦੀ ਸੀ, ਉਹਦਾ ਲਾਗ ਉਹਨੂੰ ਵੱਖਰੇ ਮਿਲਦਾ ਸੀ। ਇਦਾਂ ਬਹਾਨੇ ਲੱਭਦੇ। ਸਵੇਰੇ ਨਾ ਇੱਥੇ ਬਾਬਾ ਬੈਠਾ ਗੱਲ ਕਰੇ, ਕਹਿੰਦਾ ਵੀ ਜੇ ਯੂਸਫ ਅਲੈਹਿਸਲਾਮ ਦੀ ਭੈਣ ਹੁੰਦੀ ਨਾ ਤੇ ਖਬਰੇ ਉਹਨੂੰ ਖੂਜ ਵੀ ਨਾ ਸੁੱਟਣ ਦਿੰਦੀ। ਏਡੀ ਕਦਰ ਦੀ ਨਿਗਾਹ ਨਾਲ ਬੰਦੇ ਧੀਆਂ ਭੈਣਾਂ ਦੇ ਸੀ। ਵੱਡੀ ਭੈਣ ਨੂੰ ਮਾਂ ਬਜਾ ਸਮਝਦੇ ਹੁੰਦੇ ਸੀ। ਮੈਂ ਕਹਿੰਦਾ ਅਸੀਂ ਦੇਖਦੇ ਰਹੇ ਵੀ ਉਹ ਭਰਾ ਨੇ ਵੋਟੀ ਲੈ ਕੇ ਆਂਦਾ ਨਾ ਵਿਆਹ ਕੇ, ਤੇ ਉਹ ਭੈਣ ਬੂਹਾ ਡੱਕਦੀ ਸੀ, ਉਹਦਾ ਲਾਗ ਉਹਨੂੰ ਵੱਖਰੇ ਦਿੰਦੇ ਸੀ। ਫਿਰ ਜਿਹੜੀਆਂ ਭੈਣਾਂ ਵਿਆਹੀਆਂ ਹੁੰਦੀਆਂ ਸੀ, ਉਹਨਾਂ ਦੀ ਈਦ ਕਲਾਉਂਦੇ ਸੀ ਵੀ ਚੂੜੀਆਂ, ਮਿੱਠਾ ਤੇ ਨਾਲ ਸੇਵੀਆਂ। ਦੂਰ ਕੀ ਜਾਣਾ, ਮੇਰੀ ਮਾਂ ਦੀ ਹਲੇ ਵੀ ਈਦ ਆਂਦੀ ਉਹਦੇ ਭਰਾਵਾਂ ਵੱਲੋਂ। ਇਹ ਐਸੀਆਂ ਰਸਮਾਂ ਤੇ ਐਸੇ ਰਿਸ਼ਤੇ ਤੇ ਐਸਾ ਕੋਈ ਪਿਆਰ ਹੁੰਦਾ ਸੀ ਭੈਣਾਂ ਦਾ ਭਰਾਵਾਂ ਦਾ। ਫਿਰ ਅਸੀਂ ਨਿੱਕੇ ਨਿੱਕੇ ਹੁੰਦੇ ਵੇਖਿਆ ਵੀ ਕਿਤੇ ਕੋਈ ਸ਼ੈ ਵੰਡੀਂਦੀ ਸੀ ਨਾ, ਤੇ ਉਹ ਆਪ ਦੀ ਲੈ ਕੇ ਤੇ ਨਾਲ ਕਹਿਣਾ ਮੇਰੀ ਭੈਣ ਦਾ ਹਿੱਸਾ ਦੇ ਦੇ। ਵੀ ਐਸਾ ਕੋਈ ਦੌਰ ਨੇ ਪਲਟਾ ਖਾਦਾ ਨਾ, ਜਿਹੜੇ ਭਰਾ ਭੈਣਾਂ ਦਾ ਦੂਸਰਿਆਂ ਤੋਂ ਹਿੱਸਾ ਮੰਗਦੇ ਸੀ, ਲੈ ਉਹ ਖਾ ਕੇ ਹੁਣ ਭੈਣਾਂ ਦੇ ਵਾਲੀ ਵਾਰਸ ਨਹੀਂ ਬਣਦੇ। ਦੋ ਦੋ ਮੰਜ਼ਲਾਂ ਦੀ ਕੋਠੀਆਂ ਪਾਈਆਂ ਬੰਦੇ ਭਰਾਵਾਂ ਨੇ ਤੇ ਭੈਣਾਂ ਦਾ ਦਾਖਲਾ ਬੰਦ ਕੀਤਾ। ਬਈ ਬੇਵਾ ਭੈਣਾਂ ਦੇ ਵੀ ਸਿਰ ਤੇ ਹੱਥ ਨਹੀਂ ਰੱਖਦੇ ਭਰਾ। ਐਸਾ ਕੋਈ ਦੌਰ ਬਦਲਿਆ। ਮੈਂ ਕਹਿੰਦਾ ਵੀ ਤੁਸੀਂ ਕਦੀ ਗੌਰ ਕੀਤਾ ਵੀ ਇਹ ਫੁੱਫੀ ਦੀ ਕਦਰ ਘਟੀ ਕਿਉਂ ਆ ਤੇ ਮਾਸੀ ਦੀ ਕਦਰ ਵਧੀ ਕਿਉਂ ਆ? ਆ ਬੇਮਹਿਤੇ ਬੰਦਿਆਂ ਤੋਂ। ਵੀ ਆਪਦੀ ਭੈਣ ਨੂੰ ਘਰ ਨਹੀਂ ਵੜਨ ਦਿੰਦੇ, ਤੇ ਉਹ ਜਿਹੜੀ ਘਰ ਵਾਲੀ ਦੀ ਭੈਣ ਆ ਦੂਏ ਦਿਨ ਪ੍ਰਾਹੁਣੀ ਬਣੀ ਰਹਿੰਦੀ। ਬੰਦੇ ਆਪਦਿਆਂ ਤੋਂ ਦੂਰ ਹੋ ਕੇ ਪਰੇਸ਼ਾਨ ਆ, ਮਰਨ ਵਾਲੇ ਹੋਏ ਆ, ਲੇਕਿਨ ਉਹ ਜਨਾਨੀ ਦੀ ਮੰਨਣ ਤੋਂ ਨਹੀਂ ਹਟਦੇ। ਪਰ ਇੱਥੇ ਉਹ ਹਿਸਾਬ ਆ ਵੀ ਉਹ ਕੋਈ ਬੰਦਾ ਗਿਆ ਸਟੋਰ ਤੇ ਅੱਕਿਆ ਹੋਇਆ, ਆਖੇ ਜੀ ਮੈਨੂੰ ਮੌਹਰਾ ਦੇ ਦਿਓ। ਉਹ ਸਟੋਰ ਵਾਲਾ ਕਹਿੰਦਾ ਵੀ ਯਾਰ ਅਸੀਂ ਬਗੈਰ ਇਜਾਜ਼ਤਨਾਮੇ ਤੋਂ ਤਾਂ ਨਹੀਂ ਦਿੰਦੇ, ਕੋਈ ਇਜਾਜ਼ਤਨਾਮਾ ਦਾ। ਉਹਨੇ 2 ਨਿਕਾਹਨਾਮੇ ਕੱਢੇ ਤੇ ਉਹ ਮੇਜ਼ ਤੇ ਰੱਖਦੇ। ਉਹ ਸਟੋਰ ਵਾਲੇ ਨੇ ਦੇਖੇ ਨਾ ਤੇ ਉਹਦੀ ਅੱਖਾਂ 'ਚੋਂ ਪਾਣੀ ਆ। ਨਾਲ ਹੀ ਉਹਨੇ ਆਵਾਜ਼ ਮਾਰੀ, ਕਹਿੰਦਾ ਨਿੱਕਿਆਂ ਨੂੰ ਵੱਡੀ ਬੋਤਲ ਲਿਆ ਕੇ ਦੇ।